ਇਨਫੋਰਮੇਸ਼ਨ ਆ ਇਹ ਪਤਾ ਆ ਵੀ ਉਹ ਜਿੰਦੀ ਆ, ਪਰ ਇਹ ਨਹੀਂ ਪਤਾ ਵੀ ਉਹਨੂੰ ਰੱਖਿਆ ਕਿੱਥੇ ਗਿਆ ਆ। ਤੇ ਜਦੋਂ ਉਸ ਨੂੰ ਕਿਡਨੈਪ ਕੀਤਾ ਗਿਆ ਸੀ ਤੇ ਉਸ ਦੇ ਪਰਿਵਾਰ ਨੇ ਜੋ ਉਹਦੇ ਨਾਲ ਡੌਗ ਸੀਗਾ, ਉਸ ਨੂੰ ਤਾਂ ਉਹ ਲੱਭ ਲਿਆ ਸੀ, ਡੌਗ ਤਾਂ ਪਤਾ ਚੱਲ ਗਿਆ ਸੀ, ਪਰ ਇਸ ਲੇਡੀ ਨੂੰ ਜਿਹੜਾ ਆ ਉਹ ਪੁਲਿਸ ਜਾਂ ਲੋਕਲ ਜਿਹੜੀਆਂ ਉੱਥੇ ਦੀ ਅਥਾਰਟੀਜ਼ ਆ ਉਹ ਲੱਭਣ ਦੇ ਵਿੱਚ ਕਾਮਯਾਬ ਨਹੀਂ ਹੋਈਆਂ। ਸੋ 4 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਹਜੇ ਤੱਕ ਵੀ ਜੋ ਉਸ ਨੂੰ ਲੱਭ ਨਹੀਂ ਸਕੇ। ਇਹਦੇ ਸੰਬੰਧ ਦੇ ਵਿੱਚ FBI ਨੇ 1-800 ਕਾਲ FBI ਨੰਬਰ ਵੀ ਜਾਰੀ ਕੀਤਾ ਹੈ, ਨਾਲ $40,000 ਦਾ ਰਿਵਾਰਡ ਵੀ ਰੱਖਿਆ ਹੈਗਾ। ਐਂਬਰ ਅਲਰਟ ਦੇ ਬਾਰੇ ਸਾਰੇ ਜਾਣੇ ਹੀ ਆਪਾਂ ਜਾਣਦੇ ਹਾਂ। ਜਦੋਂ ਕੋਈ ਬੱਚਾ ਕਿਡਨੈਪ ਹੋ ਗਿਆ ਹੁੰਦਾ ਆ ਤਾਂ ਉਸ ਦੇ ਬਾਰੇ ਇਹ ਐਂਬਰ ਅਲਰਟ ਪੂਰੇ ਸਟੇਟ ਦੇ ਵਿੱਚ ਜਾਰੀ ਕੀਤਾ ਜਾਂਦਾ ਹੈ, ਤਾਂ ਜੋ ਪਤਾ ਲੱਗ ਸਕੇ ਜਲਦ ਤੋਂ ਜਲਦ ਅਗਵਾ ਹੋਏ ਬੱਚੇ ਨੂੰ ਲੱਭਿਆ ਜਾ ਸਕੇ। ਇਸੇ ਆਧਾਰ ਦੇ ਉੱਤੇ ਇੱਕ ਨਵਾਂ ਅਲਰਟ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਸਿਰਫ ਕਾਲੇ ਮੂਲ ਦੇ ਬੱਚਿਆਂ ਜਾਂ ਯੂਥ ਜਿਹੜਾ ਆ ਉਹਨਾਂ ਦੇ ਲਈ ਰੱਖਿਆ ਜਾ ਰਿਹਾ ਆ। ਸੋਚਿਆ ਜਾ ਰਿਹਾ ਵੀ ਉਸ ਨੂੰ ਕ੍ਰੀਏਟ ਕੀਤਾ ਜਾਵੇ, ਜਿਸ ਦਾ ਨਾਮ ਐਬਨੀ ਅਲਰਟ ਰੱਖਿਆ ਜਾ ਸਕਦਾ ਆ। ਸੈਨੇਟ ਬਿੱਲ 673 ਦੇ ਤਹਿਤ ਕਹਿੰਦੇ ਵੀ ਜਿਹੜੇ ਕਾਲੇ ਮੂਲ ਦੇ ਬੱਚੇ ਜਾਂ ਜਿਹੜੀਆਂ ਯੰਗ ਬਲੈਕ ਵੂਮਨ ਆ, ਜਿਹੜੀਆਂ 12 ਤੋਂ 25 ਸਾਲ ਦੇ ਵਿੱਚ ਆ, ਐਂਬਰ ਅਲਰਟ ਦੇ ਆਧਾਰ ਦੇ ਸਿਮਿਲਰਲੀ ਇਹ ਰੱਖਿਆ ਜਾਊਗਾ। ਕਹਿੰਦੇ ਵੀ ਇਸ ਬਿੱਲ ਦੇ ਤਹਿਤ ਲਾ ਐਨਫੋਰਸਮੈਂਟ ਦੇ ਕੋਲ ਇਹ ਆਥੋਰਾਈਜੇਸ਼ਨ ਹੋਊਗੀ ਵੀ ਉਹ ਐਬਨੀ ਅਲਰਟ ਰਿਕੁਐਸਟ ਕਰਨ, ਐਕਟੀਵੇਟ ਕੀਤਾ ਜਾਵੇ ਵੀ ਜੇ ਉਹਨਾਂ ਨੂੰ ਲੱਗਦਾ ਵੀ ਇਸ ਦੇ ਨਾਲ ਉਸ ਬੱਚੇ ਨੂੰ, ਉਸ ਕਿਡ ਨੂੰ ਲੱਭਣ ਦੀ ਜਿਹੜੀ ਆ ਉਹ ਮਦਦ ਮਿਲੇਗੀ। ਡੈਮੋਕ੍ਰੇਟ ਸਟੇਟ ਸੈਨੇਟਰ ਸਟੀਵਨ ਬ੍ਰੈਡਫੋਰਡ ਗਾਰਡੀਨਾ ਇਲਾਕੇ ਤੋਂ ਉਹਨਾਂ ਨੇ ਇਸ ਬਿੱਲ ਨੂੰ ਇੰਟਰੋਡਿਊਸ ਕੀਤਾ ਹੈਗਾ। ਬਲੈਕ ਐਂਡ ਮਿਸਿੰਗ ਫਾਊਂਡੇਸ਼ਨ ਕਹਿੰਦੀ ਆ ਵੀ US ਦੇ ਵਿੱਚ ਜਿਹੜੇ 38% ਜਿਹੜੇ ਕੁੱਲ ਮਾਮਲਿਆਂ ਚੋਂ 38% ਜਿਹੜੇ ਰਿਪੋਰਟ ਕੀਤੇ ਜਾਂਦੇ ਨੇ ਮਿਸਿੰਗ, ਉਹ ਕਾਲੇ ਮੂਲ ਦੇ ਹੁੰਦੇ ਆ। ਸੋ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਇਹ ਸੋਚ ਰਿਹਾ ਵੀ ਸ਼ਾਇਦ ਇਹਦੇ ਨਾਲ ਐਬਨੀ ਅਲਰਟ ਦੇ ਨਾਲ ਕਾਲੇ ਮੂਲ ਦੇ ਨਿਆਣਿਆਂ ਨੂੰ ਜਿਹੜੇ ਗਵਾਚੇ ਨੇ ਜਾਂ ਅਗਵਾ ਹੋਏ ਨੇ ਜਾਂ ਮਿਸਿੰਗ ਨੇ, ਉਹਨਾਂ ਨੂੰ ਲੱਭਣ ਵਿੱਚ ਮਦਦ ਮਿਲ ਸਕਦੀ ਆ। ਜੀ, ਕੈਲੀਫੋਰਨੀਆ ਦੇ ਵਿੱਚ ਇੰਨਾ ਜ਼ਿਆਦਾ ਕ੍ਰਾਈਮ ਵੱਧ ਗਿਆ ਆ ਵੀ ਤੁਸੀਂ ਸੋਚ ਸਕਦੇ ਹੋ ਵੀ ਇੱਕ ਬੰਦੇ ਦੀ ਕਾਰ ਨੂੰ ਇਸ ਸੇਮ ਜਗ੍ਹਾ ਦੇ ਉੱਤੇ ਸੇਮ ਦਿਨ 2 ਵਾਰੀ ਬ੍ਰੇਕ ਇਨ ਕੀਤਾ ਹੋਵੇ। ਕਹਿੰਦੇ ਵੀ ਕੈਲੀਫੋਰਨੀਆ ਜੋ UC ਬਰਕਲੇ ਆ, ਉਹਦਾ ਗ੍ਰੈਜੂਏਟ ਆਪਣੀ ਵਾਈਫ ਨੂੰ ਲੈ ਕੇ ਬੇ ਏਰੀਏ ਦੇ ਵਿੱਚ ਘੁੰਮਣ ਲਈ ਜਿਹੜਾ ਦਿਖਾਣ ਜਾ ਰਿਹਾ ਸੀ। ਬੇ ਏਰੀਏ ਦੀਆਂ ਜਿਹੜੀਆਂ ਵੱਖ-ਵੱਖ ਦੇਖਣ ਵਾਲੀਆਂ ਚੀਜ਼ਾਂ ਆ, ਸ਼ਿਨਕਿਮ ਨਾਮ ਦਾ ਇਹ ਬਰਕਲੇ ਦਾ ਗ੍ਰੈਜੂਏਟ, ਉਸਨੇ ਸੋਚਿਆ ਵੀ ਚਲੋ ਹੁਣ ਥੋੜੀ ਬਹੁਤੀ ਭੁੱਖ ਲੱਗੀ ਆ, ਆਪਾਂ ਇਨ ਐਂਡ ਆਊਟ 버ਗਰ ਜੋ ਓਕਲੈਂਡ 에ਅਰਪੋਰਟ ਦੇ ਲਾਗੇ ਆ, ਉੱਥੇ ਆਪਣੀ ਕਾਰ ਜਿਹੜੀ ਆ ਖੜੀ ਕਰਕੇ ਉਹ ਖਾ ਲਈ ਆ। ਜੀ। ਕਹਿੰਦਾ ਵੀ ਜਦੋਂ ਅਸੀਂ ਅੰਦਰ ਬੈਠੇ ਸੀ ਤਾਂ ਇੱਕ ਸਿਕਿਉਰਿਟੀ ਗਾਰਡ ਆਇਆ, ਉਸਨੇ ਕਿਹਾ ਵੀ ਮਿੰਨੀ ਵੈਨ ਤੁਹਾਡੀ ਆ, ਤੇ ਉਹ ਉਹਨਾਂ ਨੇ ਰੈਂਟ ਆਊਟ ਕੀਤੀ ਹੋਈ ਸੀ। ਉਹ ਕਹਿੰਦਾ ਹਾਂਜੀ, ਤੇ ਜਦੋਂ ਬਾਹਰ ਜਾ ਕੇ ਦੇਖਿਆ, ਉਹ ਕਹਿੰਦੇ ਵੀ 3 ਗਲਾਸ ਤੋੜ ਕੇ ਉਹਦੇ ਵੈਨ ਦੇ ਸਾਰਾ ਸਮਾਨ ਕੱਢ ਕੇ ਜਿਹੜਾ ਆ ਲੱਗੇ ਜੋ ਵੀ ਸੀ ਉਹ ਉੱਥੋਂ ਚੋਰ ਭੱਜ ਗਏ। ਉਹ ਤੋਂ ਬਾਅਦ ਕਹਿੰਦਾ ਆਲਮੋਸਟ ਸਾਡਾ ਸਾਰਾ ਸਮਾਨ ਹੀ ਗਵਾਚ ਗਿਆ। ਉਸਨੇ ਫਿਰ ਇੱਕ ਹੋਰ ਕਾਰ ਰੈਂਟ ਕੀਤੀ, ਟੈਸਲਾ, ਤੇ ਉਹ ਕਾਰ ਚੱਕ ਕੇ ਲਿਆ ਕੇ ਮੁੜ ਕੇ ਜਿਹੜੀ ਇਹ ਵੈਨ ਆ, ਇਸ ਵੈਨ ਦੇ ਉੱਤੇ ਜੋ ਇਨ ਐਂਡ ਆਊਟ ਪਾਰਕਿੰਗ ਲੋਟ ਦੇ ਬਾਹਰ ਸੀਗੀ, ਨਾਲ ਗਲਾਸ ਕੰਪਨੀ ਨੂੰ ਕਾਲ ਕੀਤਾ ਵੀ ਉਹਦੇ ਜਿਹੜੇ ਸ਼ੀਸ਼ੇ ਆ ਉਹ ਰਿਪਲੇਸ ਕੀਤੇ ਜਾ ਸਕਣ, ਤੇ ਉਹ ਵੈਨ ਦੇ ਸ਼ੀਸ਼ੇ ਰਿਪਲੇਸ ਕਰ ਰਿਹਾ ਸੀ। ਤੇ ਨਵੀਂ ਜਿਹੜੀ ਟੈਸਲਾ ਦੀ ਕਾਰ ਰੈਂਟ ਕਰਕੇ ਲਿਆਏ ਸੀ ਉਹ ਖੜੀ ਸੀ, ਤੇ ਉਹ ਟੈਸਲਾ ਦੀ ਕਾਰ ਦੇ ਸ਼ੀਸ਼ੇ ਵੀ ਉਹਨਾਂ ਨੇ ਤੋੜ ਦਿੱਤੇ ਸੇਮ ਡੇ ਸੇਮ ਲੋਕੇਸ਼ਨ ਤੇ। ਤੇ ਜਦੋਂ ਕਹਿੰਦਾ ਮੈਂ ਦੇਖਿਆ ਸ਼ੀਸ਼ੇ ਤੋੜ ਰਿਹਾ, ਮੈਂ ਲਾਗੇ ਗਿਆ ਵੀ ਮੈਨੂੰ ਗੁੱਸਾ ਤਾਂ ਬਹੁਤ ਸੀ ਵੀ ਇਹ ਦੇਖੋ ਵੀ ਸ਼ਰੇਆਮ ਹੀ ਧੱਕਾ ਆ। ਤੇ ਕਹਿੰਦਾ ਜਦੋਂ ਲਾਗੇ ਗਿਆ ਤਾਂ ਬੰਦੇ ਨੇ ਗਨ ਕੱਢ ਲਈ, ਤੇ ਮੈਂ ਤਾਂ ਫਿਰ ਫਰੀਜ਼ ਹੋ ਗਿਆ, ਤੇ ਕਹਿੰਦਾ ਵੀ ਮੈਂ ਕਾਰ ਦੇ ਪਿੱਛੇ ਲੁਕ ਗਿਆ। ਇੰਨਾ ਜ਼ਿਆਦਾ ਕ੍ਰਾਈਮ ਜਿਹੜਾ ਬੇ ਏਰੀਏ 'ਚ ਵਧਿਆ ਹੋਇਆ ਆ। ਉਹਦੇ ਲਾਗੇ ਹੀ ਇੱਕ ਰੇਜ਼ਿੰਗ ਕੇਨ ਫਾਸਟ ਫੂਡ ਰੈਸਟੋਰੈਂਟ ਆ। ਉਹਨਾਂ ਨੇ ਤਾਂ ਡਿਸਾਈਡ ਇਹ ਕਰ ਲਿਆ ਵੀ ਆਪਾਂ ਰਾਤ ਦਾ ਜਿਹੜਾ ਡਾਈਨਿੰਗ ਰੂਮ ਵਾਲਾ ਜਿਹੜਾ ਸਾਡਾ ਡਿਨਰ ਆ ਉਹ ਅਸੀਂ ਬੰਦੇ ਕਰ ਦੇਣਾ ਹੈਗਾ, ਕਿਉਂਕਿ ਇੰਨੀਆਂ ਜ਼ਿਆਦਾ ਕਾਰ ਬ੍ਰੇਕ-ਇਨਸ ਹੋਈਆਂ ਉਹਨਾਂ ਦੇ ਪਾਰਕਿੰਗ ਲੋਟ ਦੇ ਵਿੱਚ, ਇੰਨੀਆਂ ਜ਼ਿਆਦਾ ਰੋਬਰੀਜ਼ ਹੋਈਆਂ, ਤੇ ਉਹ ਕਹਿੰਦੇ ਵੀ ਸਾਡੇ ਜਿਹੜੇ ਕਸਟਮਰਸ ਆ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈਗਾ। ਸੋ ਆਪਣੇ ਜਿੰਨੇ ਵੀ ਸਰੋਤੇ ਹੈਗੇ ਆ, ਬਹੁਤ ਵਾਰ ਜੋ ਬੇ ਏਰੀਏ 'ਚ ਰਹਿੰਦੇ ਹੀ ਆ, ਖਾਸ ਕਰਕੇ ਸੈਨ ਫਰਾਂਸਿਸਕੋ, ਓਕਲੈਂਡ ਜਾਂਦੇ, ਉਹਨਾਂ ਨੂੰ ਤਾਂ ਪਤਾ ਹੀ ਆ ਵੀ ਬਹੁਤ ਟੁੱਟ ਭੱਜ ਹੁੰਦੀ ਹੈਗੀ ਆ ਕਾਰਾਂ ਦੀ। ਤੇ ਜੋ ਬਾਹਰੋਂ ਵਿਜ਼ਿਟ ਕਰਨ ਆਉਂਦੇ ਆ, ਬੜੇ ਧਿਆਨ ਦੇ ਨਾਲ ਜਿਹੜਾ ਆ ਜਿੱਥੇ ਵੀ ਕਾਰ ਪਾਰਕ ਕਰਦੇ ਰੱਖੋ, ਉਹਦੇ ਵਿੱਚ ਕੋਈ ਵੀ ਤੁਹਾਡਾ ਜਿਹੜਾ ਕੀਮਤੀ ਸਮਾਨ ਆ ਉਹ ਨਹੀਂ ਹੋਣਾ ਚਾਹੀਦਾ।
ਸੈਨ ਫਰਾਂਸਿਸਕੋ ਦੇ ਵਿੱਚ ਹਰ ਰੋਜ਼ ਕਹਿੰਦੇ 800 ਕਾਰ ਤੱਕ ਜਿਹੜੀ ਆ ਉਹ ਬ੍ਰੇਕ ਇਨ ਹੋ ਜਾਂਦੀ ਆ। ਇਹ ਜ਼ਰੂਰ ਦੱਸ ਜਾਈ ਵੀ ਹਾਂ ਕੁਛ ਹਿੱਸਿਆਂ ਦੇ ਵਿੱਚ ਜ਼ਿਆਦਾ, ਇਹ ਨਹੀਂ ਆ ਵੀ ਪੂਰੇ ਕੈਲੀਫੋਰਨੀਆ ਦੇ ਵਿੱਚ ਇਹੀ ਜਿਹੜੇ ਹਾਲਾਤ ਨੇ, ਖਾਸ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਬੱਸੋਂ ਵੀ ਥੋੜੀ ਸੰਘਣੀ ਆ ਤੇ ਜਿੱਥੇ ਭਾਰੀ ਆ, ਬੇ ਏਰੀਏ ਵਰਗੇ ਥਾਵਾਂ ਦੇ ਉੱਤੇ ਇਹ ਜਿਹੜੀ ਪ੍ਰੋਬਲਮ ਬਹੁਤ ਜ਼ਿਆਦਾ ਇਸ ਟਾਈਮ ਜੀ ਵਧੀ ਸੋ ਹੁਣ ਹੋਈ ਦੇਖੋ ਇਹ ਹੈਗੀ ਆ। ਓਕਲੈਂਡ 에ਅਰਪੋਰਟ ਦੇ ਲਾਗੇ, ਉਹ ਤਾਂ ਏਰੀਆ ਨਹੀਂ ਇੰਨਾ ਬੈਡ ਹੈਗਾ ਓਕਲੈਂਡ 에ਅਰਪੋਰਟ ਦੇ, ਪਰ ਕਿਉਂਕਿ ਜਿਹੜੇ ਚੋਰ ਆ ਉਹ ਵਾਚ ਕਰਦੇ, ਉਹਨਾਂ ਨੂੰ ਪਤਾ ਵੀ ਬੰਦਾ 에ਅਰਪੋਰਟ ਨੂੰ ਚੱਲਿਆ ਆ, ਇੱਥੇ ਕੁਝ ਖਾਣ ਲੱਗਾ ਹੈ ਇਨ ਐਂਡ ਆਊਟ, ਤੇ ਇਹਦੇ ਕੋਲ ਸਮਾਨ ਹੋਣਾ ਤੇ ਕੱਢ ਲਈਏ। ਇਹ ਤਾਂ ਸੈਕਿੰਡਸ ਦੇ ਵਿੱਚ ਕਰ ਜਾਂਦੇ ਆ, ਕੈਟਾਲਿਟਿਕ ਕਨਵਰਟਰ ਚੋਰੀ ਕਰਨਾ ਤੇ ਜਾਂ ਫਿਰ ਬ੍ਰੇਕ ਇਨ ਕਰਕੇ ਸ਼ੀਸ਼ਾ ਤੋੜ ਕੇ ਸਮਾਨ ਕੱਢਣਾ, ਇਹ ਬਹੁਤ ਆਮ ਜੀ ਕਾਮਨ ਜਿਹੜੀ ਗੱਲ ਹੈ ਇਹਨਾਂ ਥਾਵਾਂ ਦੇ ਉੱਤੇ ਬਣੀ ਹੋਈ ਹੈਗੀ ਆ। ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਜਾਣ ਤੋਂ ਪਹਿਲਾਂ ਜੇ ਤੁਹਾਨੂੰ ਮਾਰਕੀਟਸ ਦੇ ਅੱਜ ਹਾਲ ਦੱਸਦੇ ਜਾਈਏ, ਕਮਬੈਕ ਆਪਾਂ ਕਹਿ ਸਕਦੇ ਹਾਂ ਵੀ ਇਸ ਵੀਕ ਦੇ ਵਿੱਚ ਓਵਰਆਲ ਡਾਓ ਜੋਨ ਦਾ ਜਿਹੜਾ ਉਹ ਮਾਰਕੀਟਸ ਦਾ ਰਿਹਾ। ਸਟਾਕ ਮਾਰਕੀਟ ਦੇ ਵਿੱਚ 415 ਪੁਆਇੰਟਾਂ ਦਾ ਇਜ਼ਾਫਾ ਹੋਇਆ, 33,274 ਦੇ ਉੱਤੇ ਮਾਰਕੀਟ ਬੰਦ ਹੋਈ। S&P 58 ਪੁਆਇੰਟ ਵੱਧ ਕੇ 4109, ਨੈਸਡੈਕ ਦੇ ਵਿੱਚ 208 ਪੁਆਇੰਟ ਵੱਧ ਕੇ 12,222 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1987 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $75 ਪ੍ਰਤੀ ਆਉਂਸ ਜਿਹੜੀ ਉਹ ਰਹੀ ਆ। 10 ਈਅਰ ਯੀਲਡ 3.47%। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 28,463 ਤੇ ਇਥੀਰੀਅਮ $1823 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ $82 ਤੇ 16 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।